व्यूअर्स वेलकम बैक टू प्रोग्राम। सो व्यूअर्स गलबात करन जा रहे हैं कि भारतीय राज सभा विच डीएमके पार्टी दे तमिलनाडु स्टेट तो मैंबर पार्लीमेंट ने कहा है कि जिवें हिंदू तवियां वालों हिंदी जुबान जबरदस्ती थोपी जा रही है, जे असी इसका विरोध ना किया तो तमिल लोग शूद्र बन जाएंगे। सो भाव हिंदू तवियां दे गुलाम होणगे। सो इस बारे आपां गलबात करन जा रहे हैं। सो असीं चाहांगे कि तुसां नाल इसे तरह ही बने रहना। देखण सुणन लिखण लई तुहाडा सब दा बहुत बहुत धन्नवाद जी। डॉक्टर साहब की विचार ने? देखो माँ बोली कितनी ज़रूरी होंदी है और जेड़े कल्चर जड़ियाँ तहजीबां दूसरिਆਂ ਦੇ ਉੱਤੇ ਡੋਮੀਨੇਟ ਕਰਦੀਆਂ ਉਹ ਕਿਵੇਂ ਆਪਣਾ ਕਲਚਰ ਆਪਣੀ ਤਹਿਜ਼ੀਬ ਥੋਪਣ ਲਈ ਆਪਣੀ ਬੋਲੀ ਆਪਣੀ ਸਕ੍ਰਿਪਟ ਦੂਸਰਿਆਂ ਦੇ ਉੱਤੇ ਲਾਗੂ ਕਰਦੀਆਂ ਨੇ। ਇਸ ਗੱਲ ਦੀ ਸਮਝ ਸਿਆਣੇ ਲੋਕਾਂ ਨੂੰ, ਸਿਆਣੀਆਂ ਕੌਮਾਂ ਨੂੰ, ਸਿਆਣੀਆਂ ਤਹਿਜ਼ੀਬਾਂ ਨੂੰ ਹੁੰਦੀ ਹੈ। ਸਾਡੇ ਵਰਗੇ ਜਿਹੜੇ ਉੱਥੇ ਵਿਕੇ ਹੋਏ ਲੋਕ ਜਿਨ੍ਹਾਂ ਨੇ ਬੇਸ਼ੱਕ ਸਾਡੇ ਬਜ਼ੁਰਗਾਂ ਨੇ ਪੂਰੀ ਇੱਕ ਜਨਰੇਸ਼ਨ ਨੇ ਪੰਜਾਬੀ ਸੂਬਾ ਬਣਾਉਣ ਦੇ ਲਈ ਜਿਹੜਾ ਉਹ ਕੁਰਬਾਨੀਆਂ ਕੀਤੀਆਂ, ਸ਼ਹੀਦੀਆਂ ਪਾਈਆਂ, ਜੇਲ੍ਹਾਂ 'ਚ ਗਏ, ਪਰ ਅੱਜ ਪੰਜਾਬੀ ਜ਼ਬਾਨ ਦਾ ਕੀ ਹਾਲ ਹੈ ਮੇਨਲੈਂਡ ਪੰਜਾਬ ਦੇ ਅੰਦਰ ਵੀ, ਔਰ ਕਿਵੇਂ ਤੇਜ਼ੀ ਨਾਲ ਹਿੰਦੂ ਤਵੀ ਉਸ ਹਿੰਦੀ ਨੂੰ ਜਿਹੜੀ ਨਾ ਤਾਂ ਕਨਸਟੀਟਿਊਸ਼ਨ ਦੇ ਵਿੱਚ ਨੈਸ਼ਨਲ ਲੈਂਗੁਏਜ ਹੈ, ਕਨਸਟੀਟਿਊਸ਼ਨ 'ਚ ਇੰਡੀਆ ਦੇ 22 ਜ਼ਬਾਨਾਂ ਰੈਕਗਨਾਈਜ਼ ਕੀਤੀਆਂ ਹੋਈਆਂ ਔਰ ਉਹਨਾਂ 22 ਜ਼ਬਾਨਾਂ ਦੇ ਵਿੱਚ ਪੰਜਾਬੀ ਜ਼ਬਾਨ ਵੀ ਹੈ ਇੱਕ ਬਰਾਬਰ, ਉਹਨਾਂ ਦੇ ਕਰੰਸੀ ਦੇ ਉੱਤੇ ਵੀ ਪੰਜਾਬੀ 'ਚ ਲਿਖਿਆ ਹੁੰਦਾ। ਤਮਿਲ ਜਿਹੜੀ ਕਿ ਡ੍ਰੈਵਿਡਨ ਸਿਵਲਾਈਜੇਸ਼ਨ ਦੇ ਨਾਲ ਜੁੜੀ ਹੋਈ ਜ਼ਬਾਨ ਹੈ ਉਹਨੂੰ ਉਵੇਂ ਹੀ ਕਲਾਸਿਕ ਲੈਂਗੁਏਜ ਦਾ ਦਰਜਾ ਦਿੱਤਾ ਹੋਇਆ ਜਿਵੇਂ ਸੰਸਕ੍ਰਿਤ ਨੂੰ ਦਿੱਤਾ ਹੋਇਆ। ਸੰਸਕ੍ਰਿਤ ਭਾਰਤ ਦੇ ਵਿੱਚ 10 ਜਾਂ 12 ਹਜ਼ਾਰ ਲੋਕ ਬੋਲਦੇ ਨੇ ਸਾਰੇ ਭਾਰਤ ਦੇ ਵਿੱਚ। ਲੇਕਿਨ ਕਿਵੇਂ ਹਿੰਦੀ ਨੂੰ ਮੋਦੀ, ਅਮਿਤ ਸ਼ਾਹ ਇਹਨਾਂ ਨੇ ਹਰ ਲੈਵਲ ਦੇ ਉੱਤੇ ਐਨਫੋਰਸ ਕਰਨਾ ਸ਼ੁਰੂ ਕੀਤਾ ਹੋਇਆ। ਇਸ ਦੇ ਉੱਤੇ ਚਾਹੀਦਾ ਤਾਂ ਇਹ ਸੀ ਕਿ ਭਾਈ ਜਿਹੜੇ ਪੰਜਾਬ ਦੇ ਵਿੱਚ ਸਾਡੀ ਲੀਡਰਸ਼ਿਪ ਹੈ ਉਹ ਇਸ ਦੇ ਉੱਤੇ ਸਖਤ ਲਾਈਨ, ਸਖਤ ਸਟੈਂਡ ਲੈਂਦੀ। ਲੇਕਿਨ ਅਗੇਨ ਇਹ ਸ਼ਰਫ ਡੀਐਮਕੇ ਪਾਰਟੀ ਨੂੰ ਜਾਂਦਾ ਹੈ ਤਮਿਲਨਾਡੂ। ਉਹਨਾਂ ਨੇ ਪਹਿਲਾਂ ਵੀ ਨਹਿਰੂ ਦੇ ਜ਼ਮਾਨੇ 'ਚ ਵੀ ਜਦੋਂ ਉਹਨਾਂ ਨੇ ਹਿੰਦੀ ਥੋਪਣੀ ਚਾਹੀ ਸੀ ਉਹਨਾਂ ਨੇ, ਤੁਸੀਂ ਅੱਜ ਵੀ ਤਮਿਲਨਾਡੂ ਜਾਓ ਤੁਹਾਨੂੰ ਕੋਈ ਹਿੰਦੀ ਦਾ ਬੋਰਡ ਨਹੀਂ ਮਿਲਦਾ, ਕੋਈ ਉਹ ਪ੍ਰੋਗਰਾਮ ਨਹੀਂ ਚੱਲਣ ਦਿੰਦੇ ਜਿਹੜੇ ਹਿੰਦੀ ਦੇ ਜ਼ਬਰਦਸਤੀ ਲਿਆਂਦੇ ਜਾਂਦੇ ਨੇ। ਪਰ ਹੁਣ ਇਹ ਫੇਰ ਐਫਰਟ ਕਰ ਰਹੇ ਨੇ ਔਰ ਉਸ ਦੇ ਉੱਤੇ ਆਪਣੇ ਲੋਕਾਂ ਨੂੰ ਜਾਗਰੂਕ ਕਰਦੇ ਆ। ਇਹ ਰਾਜ ਸਭਾ ਮੈਂਬਰ ਨੇ ਮਿਸਟਰ ਟੀਕੇ ਐਲ ਗੋਵਾਨ ਔਰ ਇਹ ਹੈਡਲਾਈਨ ਇਹਨਾਂ ਦੇ ਮੇਨ ਸਟ੍ਰੀਮ ਮੀਡੀਆ ਦੀ ਹੈ। DMK MP says Hindi will reduce Tamils to status of Shudras। ਉਹਨਾਂ ਨੇ ਕਿਹਾ ਕਿ ਇਹ ਜਿਵੇਂ ਹਿੰਦੀ ਲਾਗੂ ਕਰ ਰਹੇ ਨੇ ਉਹਨੇ ਆਪਣੇ ਤਮਿਲਾਂ ਨੂੰ ਕਿਹਾ ਜੇ ਤੁਹਾਨੂੰ ਇਹ ਸਮਝ ਨਾ ਆਈ ਕਿ ਬਈ ਇਹ ਡੋਮੀਨੇਟਸ ਦਾ ਕੀ ਮਤਲਬ ਹੈ ਤੇ ਫਿਰ ਇਹ ਹਿੰਦੀ ਸਪੀਕਿੰਗ ਬ੍ਰਾਹਮਣਸ ਜਿਹੜੇ ਨੇ ਇਹੀ ਰਾਜ ਕਰਨਗੇ, ਤੁਹਾਨੂੰ ਸ਼ੂਦਰ ਬਣਾ ਦੇਣਗੇ। ਔਰ ਵੇਡਿੰਗ ਇਨਟੂ ਹਿੰਦੀ ਇੰਪੋਜੀਸ਼ਨ ਰੋਜ਼ ਸੀਨੀਅਰ DMK ਲੀਡਰ and party's Rajya Sabha member TKS Ellen Govan has said language would reduce Tamils to the status of Shudras. Hindi language would reduce Tamils to the status of Shudras and claimed the Hindi speaking states in the country were not the developed ones while those with vernacular languages as mother tongue were doing well. उन्होंने कहा भी यूपी, मध्य प्रदेश, राजस्थान, ਇਹ ਸਟੇਟ ਬਿਹਾਰ ਇਹ ਦੇਖ ਲਓ ਕਿੰਨੀਆਂ ਕਿ ਡਿਵੈਲਪ ਨੇ। ਹਿੰਦੀ ਜੇ ਐਡਾ ਹੀ ਹੈ ਭੁੱਖੇ ਨੰਗੇ ਸਾਡੇ ਬਾਲਕੀ ਜਿਹੜੀ ਟੈਕਸ ਪੇਅਰ ਮਨੀ ਬਾਕੀ ਥਾਵਾਂ ਤੋਂ ਇਕੱਠੀ ਹੁੰਦੀ ਆ ਉਹ ਇਹ ਖਾ ਰਹੇ ਨੇ। ਉਹਨੇ ਕਿਹਾ ਕਿ ਭਾਈ ਤੁਹਾਡਾ ਹਾਲ ਵੀ ਇਹ ਹੋਏਗਾ। ਅਟੈਂਪਟਸ ਆਰ ਬੀਇੰਗ ਮੇਡ ਟੂ ਇੰਪੋਜ਼ ਮਨੂ ਧਰਮ ਥਰੂ ਦਾ ਇੰਪੋਜੀਸ਼ਨ ਆਫ ਹਿੰਦੀ, ਕਿ ਹਿੰਦੀ ਰਾਹੀਂ ਮਨੂਵਾਦ ਜਿਹੜਾ ਹੈ ਔਰ ਉਹੀ ਮਨੂ ਸਮ੍ਰਿਤੀ ਜਿੱਥੇ ਬ੍ਰਾਹਮਣ ਉੱਤੇ ਬੈਠਾ ਉਹਨਾਂ ਨੇ ਕਿਹਾ ਇਹ ਹਿੰਦੀ ਦਾ ਲਾਗੂ ਇਹ ਨਹੀਂ ਹੈ ਜੀ ਇੱਕ ਨਵੀਂ ਜ਼ਬਾਨ ਤੁਸੀਂ ਸਿੱਖ ਲਓ, ਇਹ ਮਨੂ ਦੇ ਧਰਮ ਨੂੰ ਵਾਪਸ ਸਥਾਪਿਤ ਕਰਨ ਦੀ ਲਾਈਨ ਹੈ ਜਿਹੜਾ ਬ੍ਰਾਹਮਣ ਦੀ ਡੋਮੀਨੈਂਸ ਐਸਟੈਬਲਿਸ਼ ਕਰਦਾ ਹੈ ਔਰ ਤੁਹਾਨੂੰ ਸ਼ੂਦਰ ਬਣਾ ਦੇਗਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੇ ਨੂੰ ਵਟ ਵਿਲ ਹਿੰਦੀ ਡੂ ਓਨਲੀ ਮੇਕ ਅਸ ਸ਼ੂਦਰਾਸ, ਇਟ ਵਿਲ ਡੂ ਨੋ ਬੈਨੀਫਿਟ ਟੂ ਅਸ, ਕਿ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੈ, ਇਹ ਸਾਨੂੰ ਸ਼ੂਦਰ ਬਣਾਏਗਾ। ਸੋ ਮੈਂ ਸਮਝਦਾ ਵੀ ਘੱਟੋ ਘੱਟ ਸਾਡੇ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਅਖਵਾਣ 'ਚ ਤਾਂ ਹੁੰਦਾ ਹੈ ਕਿ ਜੇ ਅਸੀਂ ਉਹ ਭੰਗੜੇ ਗਿੱਧੇ ਦਾ ਨਾਮ ਪੰਜਾਬੀ ਨਹੀਂ ਹੈ, ਜੇ ਤੁਹਾਡੀ ਜ਼ਬਾਨ ਇਹ ਹੈ ਤਮਿਲਾਂ ਦਾ, ਜੇ ਤੁਸੀਂ ਦੇਖੋ ਕਿ ਉਹ ਕਲੀਅਰ ਲਾਈਨ ਹੈ ਕਿ ਵੀ ਇਹਨੂੰ ਬੰਦ ਕਰੋ, ਇਹਨੂੰ ਬਾਹਰ ਕੱਢੋ ਹਿੰਦੀ ਨੂੰ, ਅਸੀਂ ਸ਼ੂਦਰ ਨਹੀਂ ਬਣਨਾ, ਅਸੀਂ ਇੱਥੇ ਇਹ ਮਨੂ ਦੀ ਸਮ੍ਰਿਤੀ ਨਹੀਂ ਲਾਗੂ ਹੋਣ ਦੇਣੀ। ਸੋ ਜਿਵੇਂ ਅਸੀਂ ਆਪਣੇ ਪ੍ਰੋਗਰਾਮ ਦੇ ਅਖੀਰ ਵਿੱਚ ਰੂਹਾਨੀ ਵਿਚਾਰ ਕਰਦੇ ਅੱਜ ਅਸੀਂ ਪੰਜਵੇਂ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਔਰ ਇਹ ਦਿਨ ਕਿਉਂਕਿ ਸ਼ਹਾਦਤ ਵੀ ਘੱਲੂਘਾਰਾ
ਜਿਹੜਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਹੀ ਵਰਤਾਇਆ ਗਿਆ, ਉਸ ਨਾਲ ਵੀ ਜੁੜੇ ਹੋਏ ਨੇ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ, ਇਹ ਪਹਿਲਾ ਸ਼ਬਦ ਹੈ ਗੁਰੂ ਅਰਜਨ ਸਾਹਿਬ ਦਾ, ਜਿਹੜੇ ਸ੍ਰੀ ਰਾਗ ਦੇ ਵਿੱਚ ਸ਼ਬਦ ਸ਼ੁਰੂ ਹੁੰਦੇ ਨੇ। ਅੱਛਾ। ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾਰ, ਰਸ ਭੋਗੈ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ, ਬਹੁਤ ਕਰੈ ਫਰਮਾਇਸ਼ੀ ਵਰਤੈ ਹੋਏ ਅਫਾਰ, ਕਰਤਾ ਚਿਤ ਨਾ ਆਵੇ ਮਨ ਮੁਖ ਅੰਧ ਗਵਾਰ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ। ਰਹਾਉ, ਰਹਾਉ ਦੀ ਤੁਕ ਕੇਂਦਰੀ ਨੁਕਤਾ ਹੈ। ਅੱਛਾ। ਇਹ ਮੇਰੇ ਮਨ, ਵਾਹਿਗੁਰੂ ਹੀ ਸਾਰੇ ਸੁੱਖਾਂ ਦਾ ਦਾਤਾ ਹੈ। ਬਿਲਕੁਲ। ਜਦੋਂ ਰੱਬ ਆ ਜਾਂਦਾ ਹੈ, ਤੁਹਾਡੇ ਅੰਦਰ ਬੈਠ ਜਾਂਦਾ ਹੈ, ਫਿਰ ਹੋਰ ਕੋਈ ਮੰਗ ਰਹਿੰਦੀ ਨਹੀਂ। ਫਿਰ ਤਾਂ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਨਾਮ ਸੰਤੋਖ ਦੇ ਦਿੰਦਾ ਹੈ। ਮਨ ਦੇ ਅੰਦਰ ਇੱਛਾਵਾਂ ਮੁੱਕ ਜਾਂਦੀਆਂ ਨੇ। ਤੁਸੀਂ ਨਹੀਂ ਮੰਗਦੇ, ਹੋਰ ਨਹੀਂ ਮੰਗਦੇ, ਤੁਸੀਂ ਇਹੀ ਮੰਗਦੇ ਹੋ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹ ਮੰਗਦੇ ਹੋ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ। ਇਹੋ ਬਹੁਤ, ਔਰ ਇਹੀ ਪੰਜਵੇਂ ਪਾਤਸ਼ਾਹ ਯਾਦ ਦਹਾਨੀ ਕਰਵਾ, ਮੇਰੇ ਮਨ ਸੁਖ ਦਾਤਾ ਹਰ ਸੋਏ, ਗੁਰ ਪ੍ਰਸਾਦੀ ਪਾਈ ਹੈ। ਵਾਹਿਗੁਰੂ ਦੇ ਨਾਲ ਸੰਗਮ ਮੇਲ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਕਰਮ ਪ੍ਰਾਪਤ, ਕਰਮ ਇਹ ਫਾਰਸੀ ਦਾ ਲਫ਼ਜ਼ ਹੈ, ਬਲੈਸਿੰਗ, ਬਖਸ਼ਿਸ਼, ਪਰ ਉਹ ਵਾਹਿਗੁਰੂ ਦੇ ਨਾਲ ਨੇੜਤਾ ਕੁਰਬਤ ਉਸ ਦੀ ਬਖਸ਼ਿਸ਼ ਨਾਲ ਹੀ ਹੁੰਦੀ ਹੈ। ਪਰ ਸਾਡਾ ਵਰਤਾਰਾ ਕੀ ਹੈ? ਕਿਆ ਤੂੰ ਰੱਤਾ ਦੇਖ ਕੇ ਪੁੱਤਰ ਕਲਤਰ ਸਿਗਾਰ, ਕਿ ਤੂੰ ਕਿਹੜੀ ਮਾਇਆ ਦੁਨੀਆ 'ਚ ਫਸਿਆ ਹੋਇਆ। ਪੁੱਤਰ ਕਲਤਰ ਇਸਤਰੀ ਨੂੰ ਕਹਿੰਦੇ ਨੇ, ਪਤਨੀ। ਇਹਨਾਂ ਦੇ ਵਿੱਚ ਤੂੰ ਗਵਾਚ ਗਿਆ, ਤੂੰ ਜ਼ਿੰਦਗੀ ਦੇ ਅਸਲ ਤੱਤ ਨੂੰ ਭੁੱਲ ਗਿਆ। ਰਸ ਭੋਗੈ ਖੁਸ਼ੀਆਂ ਕਰੈ ਮਾਣੇ ਰੰਗ ਅਪਾਰ, ਇਹਨਾਂ ਰੰਗਾਂ 'ਚ ਰੰਗਿਆ ਹੋਇਆ ਕਿ ਭਾਈ ਠੀਕ ਹੈ, ਮੈਂ ਆਨੰਦ 'ਚ ਜੀ ਰਿਹਾ, ਮੈਂ ਬਹੁਤ ਖੁਸ਼ ਹਾਂ। ਬਹੁਤ ਕਰੈ ਫਰਮਾਇਸ਼ੀ ਵਰਤੈ ਹੋਏ ਅਪਾਰ, ਕਿ ਬਹੁਤ ਸਾਰੀਆਂ ਜਿਹੜੀਆਂ ਤੂੰ ਕਮਾਂਡਸ ਦਿੰਦਾ, ਫਰਮਾਇਸ਼ਾਂ ਕਰਦਾ ਹੈ, ਆਪਣੇ ਆਪ ਨੂੰ ਜਿਹੜਾ ਉਹ ਆਫਰਿਆ ਤੁਰਿਆ ਫਿਰਦਾ, ਵਰਤਿਆ ਹੋਇਆ ਅਪਾਰ। ਕਰਤਾ ਚਿਤ ਨਾ ਆਵੇ ਮਨ ਮੁਖ ਅੰਧ ਗਵਾਰ, ਕਿ ਮਾਇਆ ਵਿੱਚ ਜਿਹੜੇ ਗੜੁੱਚ ਨੇ ਉਹਨਾਂ ਨੂੰ ਰੱਬ ਭੁੱਲਿਆ ਹੁੰਦਾ ਹੈ, ਅੰਨੇ ਹੁੰਦੇ ਨੇ ਮਾਇਆ ਦੇ ਵਿੱਚ। ਉਹ ਗਵਾਰ, ਅਸਲ ਅਨਪੜ੍ਹ ਉਹ ਨੇ ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗੇ, ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ, ਕਿਸ ਹੀ ਚਿਤ ਨਾ ਪਾਵੇ ਬਿਸਰਿਆ ਸਭ ਸਾਖ, ਸਿਰਜਣਹਾਰ ਭੁਲਾਇਆ ਵਿਣ ਨਾਵੇਂ ਨਾ ਪਾਕ। ਕਿ ਜਿਹੜੇ ਮਨਮੁਖ ਨੇ, ਰੱਤੇ ਹੋਏ ਨੇ, ਮਾਇਆ 'ਚ ਪੁੱਤਰ ਕਲੱਤਰ ਦੇ ਵਿੱਚ ਫਸੇ ਹੋਏ ਨੇ, ਉਹਨਾਂ ਦੀ ਜ਼ਿੰਦਗੀ ਕੀ ਹੈ? ਕੱਪੜ ਭੋਗ ਲਪਟਾਇਆ, ਕਿ ਉਹ ਸੋਹਣੇ ਸੋਹਣੇ ਕੱਪੜਿਆਂ ਦੇ ਵਿੱਚ ਹੀ ਕਿੰਨੇ ਕਿੰਨੇ ਸੂਟ, ਕਿੰਨੇ ਕਿੰਨੇ ਦਿਨ 'ਚ ਪਹਿਰਾਵੇ। ਅੱਜ ਕੱਲ੍ਹ ਦੇ ਉਹ ਵਿਆਹਾਂ ਦੇ ਦਿਖਾਵੇ ਤਾਂ ਤੁਸੀਂ ਦੇਖੋ ਵੀ ਇੱਕੋ ਦਿਨ 'ਚ 6 ਸੂਟ ਬਦਲੇ ਹੁੰਦੇ ਨੇ, ਕਿ ਭਾਈ ਆਹ ਰਸਮ ਹੈ, ਉਹ ਕੀ ਹੈ, ਉਹ ਇਹੀ ਹੈ। ਤੁਹਾਨੂੰ ਅਸਲੀ ਰੱਬ ਭੁੱਲਿਆ ਹੋਇਆ ਹੈ, ਤੁਸੀਂ ਬਾਕੀ ਚੀਜ਼ਾਂ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਕੱਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਸੋਇਨਾ ਸੋਨਾ, ਰੂਪਾ ਚਾਂਦੀ ਨੂੰ ਕਹਿੰਦੇ ਨੇ, ਕਿਉਂਕਿ ਇਹ ਰੁਪਈਆ ਲਫ਼ਜ਼ ਹੀ ਉੱਥੋਂ ਆਇਆ। ਪਹਿਲਾਂ ਰੁਪਈਏ ਹੁੰਦੇ ਹੀ ਚਾਂਦੀ ਦੇ ਸੀ, ਉਦੋਂ ਇਹ ਪੇਪਰ ਕਰੰਸੀ ਨਹੀਂ ਸੀ। ਸੋ ਇਹੀ ਸੋਨਾ ਰੂਪਾ ਖਾਕ, ਕਿ ਭਾਈ ਅਲਟੀਮੇਟਲੀ ਜਿਹੜਾ ਹੈ ਤੁਸੀਂ ਜਿਹਦੇ 'ਚ ਸੋਨੇ ਰੁਪਏ 'ਚ ਫਸੇ ਹੋਏ ਹੋ, ਸੋਨਾ ਚਾਂਦੀ 'ਚ ਜਿਹੜੇ ਤੁਸੀਂ ਪਹਿਰਾਵਿਆਂ 'ਚ ਫਸੇ ਹੋ, ਇਹਨੇ ਖਾਕ, ਇਹਨੇ ਅਲਟੀਮੇਟਲੀ ਮਿੱਟੀ 'ਚ ਹੋ ਜਾਣਾ, ਮਿੱਟੀ 'ਚ ਮਿਲ ਜਾਣਾ। ਜਿਹਨੂੰ ਅਸੀਂ ਪੜ੍ਹਦੇ ਹਾਂ ਆਸਾ ਦੀ ਵਾਰ 'ਚ ਕਿ ਲੱਖ ਟੱਕਿਆਂ ਕੇ ਮੁੰਦੜੇ, ਲੱਖ ਟੱਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੋ ਤਨ ਹੋਸੀ ਛਾਰ। ਕਿ ਲੱਖਾਂ ਦੇ ਮੁੰਦੜੇ, ਈਅਰ ਰਿੰਗਸ, ਹਾਰ, ਕਿ ਜਿਸ ਤਨ ਤੇ ਅਸੀਂ ਪਾਉਂਦੇ ਹਾਂ ਅਲਟੀਮੇਟਲੀ ਉਹਨੇ ਸੁਆਹ ਹੋ ਜਾਣਾ। ਔਰ ਇਹੀ ਯਾਦ ਦਹਾਨੀ ਹੈ ਕਿ ਕੱਪੜ ਰੋ ਭੋਗ ਲਪਟਾਇਆ ਸੋਇਨਾ ਰੂਪਾ ਖਾਕ, ਹੈਵਰ ਗੈਵਰ ਬਹੁ ਰੰਗ ਕੀ ਹੈ, ਕਿ ਬਹੁਤ ਹੈਵਰ ਗੈਵਰ ਘੋੜੇ ਹਾਥੀ ਨੇ। ਜਿਹੜੇ ਬਾਦਸ਼ਾਹ ਅਮੀਰ ਲੋਕ ਹੁੰਦੇ ਸੀ ਉਹ ਇਸ ਚੀਜ਼ ਸੀ। ਕੀਏ ਰਥ ਅਥਾਕ, ਕਿ ਇੱਦਾਂ ਦੇ ਰਥ ਨੇ ਬਾਦਸ਼ਾਹਾਂ ਦੇ ਕੋਲ
ਜਿਹੜੇ ਕਹਿੰਦੇ ਕਦੇ ਥੱਕਦਾ ਹੀ ਨਹੀਂ, ਕਿਉਂਕਿ ਅਲਟੀਮੇਟਲੀ ਘੋੜਿਆਂ ਨਾਲ ਹੀ ਚੱਲਦੇ ਨੇ, ਵੀ ਇੰਨੇ ਚੰਗੀ ਨਸਲ ਦੇ ਘੋੜੇ ਔਰ ਹੈਵਰ ਗੈਵਰ ਦੇ ਵਿੱਚ ਤੁਸੀਂ ਫਸੇ ਹੋਏ। ਕਿਸ ਹੀ ਚਿਤ ਨਾ ਪਾਵੇ ਬਿਸਰਿਆ ਸਭ ਸਾਖ। ਔਰ ਇਸ ਹੱਦ ਤੱਕ ਅਸੀਂ ਮਗਰੂਰ ਹੋ ਜਾਂਦੇ ਹਾਂ ਜਦੋਂ ਰੱਬ ਕੋਈ ਦੌਲਤ ਜਾਂ ਦੂਜਾ ਦਿੰਦਾ ਹੈ ਕਿ ਜਿਹੜੇ ਗਰੀਬ ਸਾਖ ਸੰਬੰਧੀ ਨੇ ਉਹ ਵੀ ਭੁੱਲ ਜਾਂਦੇ ਨੇ, ਉਹ ਵੀ ਨਜ਼ਰ ਦੇ ਥੱਲੇ ਨਹੀਂ ਆਉਂਦੇ। ਸਾਰਾ ਹੀ ਜਿਹੜਾ ਬੰਦਾ ਆਪਣੇ ਹੀ ਹੰਕਾਰ ਦੇ ਵਿੱਚ ਹੁੰਦਾ। ਬਿਸਰਿਆ ਸਭ ਸਾਖ ਸਿਰਜਣਹਾਰ ਭੁਲਾਇਆ ਵਿਣ ਨਾਵੇ ਨਾਪਾਕ। ਕਿ ਰੱਬ ਵੀ ਭੁੱਲਿਆ ਹੋਇਆ, ਈਵਨ ਆਪਣੇ ਗਰੀਬ ਸਾਖ ਵੀ ਭੁੱਲ ਜਾਂਦੇ ਨੇ। ਔਰ ਇਹ ਜਿਹੜਾ ਜਿਹਨੂੰ ਰੱਬ ਭੁੱਲਿਆ ਮਾਨੋ ਉਹ ਨਾਪਾਕ ਹੈ। ਪਾਕ ਹੁੰਦਾ ਹੈ ਪਵਿੱਤਰ, ਨਾਪਾਕ ਹੁੰਦਾ ਹੈ ਅਪਵਿੱਤਰ। ਲੈਂਦਾ ਵੱਧ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤਿਆਏਂਦਾ ਸੋ ਸਣ ਤੁਝੈ ਅਨਿਤ। ਅਹੰਕਾਰ ਕਰਹਿ ਅਹੰਕਾਰੀਐ ਵਿਆਪਿਆ ਮਨ ਕੀ ਮਤ। ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜ਼ਾਤ ਨਾ ਪਤ। ਕਿ ਤੂੰ ਮਾਇਆ ਦੇ ਵਿੱਚ ਜਿਹੜਾ ਬੰਦਾ ਹੁੰਦਾ ਹੈ ਤੇ ਉਹਦੇ 'ਚ ਹੰਕਾਰ ਦਾ ਫਿਰ ਕਿੰਨੇ ਹੋਰ ਸ਼ਿਕਾਰ ਹੁੰਦੇ ਨੇ। ਜਿਹਨੂੰ ਗੁਰੂ ਅਰਜਨ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਜਿਹੜੇ ਲੋਕ ਮੁੱਛਾਂ ਨੂੰ ਵੱਟ ਦੇ ਰਹੇ ਹੁੰਦੇ ਐਂ ਕਰਕੇ ਰੋਬ ਚਲਾ ਰਹੇ ਹੁੰਦੇ ਨੇ ਤੇ ਜਿਨ੍ਹਾਂ ਦੇ ਉੱਤੇ ਜ਼ੁਲਮ ਕਰ ਰਹੇ ਹੁੰਦੇ ਨੇ ਉਹ ਕੀ ਬਦਦੁਆਵਾਂ ਹੀ ਦਿੰਦੇ ਨੇ। ਉਹ ਕੀ ਬੇਸ਼ੱਕ ਬੇਬਸ ਹੁੰਦੇ ਨੇ। ਸੋ ਲੈਂਦਾ ਵੱਧ ਤੋਂ ਆਏ ਤੂੰ ਮਾਇਆ ਕਰੇ ਇਕੱਠ। ਕਿ ਤੂੰ ਪੈਸੇ ਇਕੱਠੇ ਕਰਨੇ ਤੇ ਬਦਦੁਆ ਲੈਂਦਾ, ਲੋਕਾਂ ਦਾ ਹੱਕ ਮਾਰਦਾ, ਉਹਨਾਂ ਦੀਆਂ ਤਨਖਾਹਾਂ ਕੱਟਦਾ, ਉਹਨਾਂ ਨੂੰ ਤਰਸਾਉਂਦਾ, ਉਹਨਾਂ ਦੇ ਕੰਮ ਦੀ ਉਹਨਾਂ ਨੂੰ ਉਜਰਤ ਨਹੀਂ ਦਿੰਦਾ। ਜਿਸ ਨੂੰ ਤੂੰ ਪਤਿਆਏਂਦਾ ਸੋ ਸਣ ਤੁਝੈ ਅਨਿਤ। ਕਿ ਭਾਈ ਜਿਸ ਇਸ ਬੋਡੀ ਦੇ ਲਈ ਤੂੰ ਇਹ ਸਾਰਾ ਕੁਝ ਕਰ ਰਿਹਾ ਉਹਨੇ ਤਾਂ ਰਹਿਣਾ ਨਹੀਂ ਹੈ ਅਲਟੀਮੇਟਲੀ। ਉਹ ਤਾਂ ਅਨਿਤ ਹੈ, ਉਹ ਤਾਂ ਜਾਣ ਵਾਲੀ ਹੈ, ਉਹ ਤਾਂ ਮਿੱਟੀ ਬਣਨ ਵਾਲੀ ਹੈ। ਅਹੰਕਾਰ ਕਰੇ ਹੰਕਾਰੀ ਹੈ ਵਿਆਪਿਆ ਮਨ ਕੀ ਮਤ। ਕਿ ਤੂੰ ਹੰਕਾਰ ਵਿੱਚ ਫਸਿਆ ਹੋਇਆ, ਹੰਕਾਰ ਦੇ ਵਿੱਚ ਆਇਆ ਹੋਇਆ, ਆਪਣੇ ਮਨ ਦੇ ਉੱਤੇ ਤੇਰੇ ਜਿਹੜਾ ਸਿਰਫ ਤੇ ਸਿਰਫ ਹੰਕਾਰ ਹੀ ਛਾਇਆ ਹੁੰਦਾ ਹੈ। ਤਿੰਨ ਪ੍ਰਭ ਆਪ ਭੁਲਾਇਆ ਨਾ ਤਿਸ ਜ਼ਾਤ ਨਾ ਪਾ। ਉਹ ਵਾਹਿਗੁਰੂ ਤਾਂ ਸਭ ਦਾ ਸਾਂਝਾ ਸੀ। ਉਸ ਦੀ ਤਾਂ ਕੋਈ ਜ਼ਾਤ ਜਾਂ ਪਤ ਨਹੀਂ ਹੈ, ਪਾਤ ਨਹੀਂ ਹੈ, ਕੋਈ ਗੋਤ ਨਹੀਂ ਹੈ। ਤੂੰ ਉਸ ਰੱਬ ਨੂੰ ਭੁਲਾ ਕੇ ਹੰਕਾਰ ਦੇ ਵਿੱਚ ਆਪਣੀ ਜ਼ਿੰਦਗੀ ਜੀ ਰਿਹਾ। ਔਰ ਅਖੀਰਲੇ ਸ਼ਲੋਕ ਦੇ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਸਤਿਗੁਰ ਪੁਰਖ ਅਖੀਰ ਕਪਲੇਟ 'ਚ ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋਏ। ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉਮੈ ਰੋਏ। ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੈ ਕੋਏ। ਨਾਨਕ ਰੱਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਸਤਿਗੁਰੂ ਨੇ ਰਹਿਮਤ ਕਰਕੇ ਉਸ ਪੁਰਖ ਨਾਲ, ਉਸ ਵਾਹਿਗੁਰੂ ਨਾਲ ਜਿਹੜਾ ਇੱਕੋ ਹੀ ਹੈ, ਉਹੀ ਸੱਜਣ ਹੈ, ਉਹੀ ਪਿਆਰ ਹੈ, ਉਹੀ ਅਸਲੀ ਸਾਖ ਸੰਬੰਧੀ ਹੈ। ਸਤਿਗੁਰ ਪੁਰਖ ਮਿਲਾਇਆ ਇੱਕੋ ਸੱਜਣ ਸੋ। ਉਹੀ ਇੱਕੋ ਇੱਕ ਸੱਜਣ ਹੈ। ਹਰ ਜਨ ਕਾ ਰਾਖਾ ਏਕ ਹੈ। ਜਿਹੜਾ ਰੱਬ ਦੇ ਰਸਤੇ ਤੁਰੇ ਹੋਏ ਨੇ ਉਹਨਾਂ ਦਾ ਵਾਹਿਗੁਰੂ ਆਪ ਰਖਵਾਲਾ ਹੈ। ਕਿਆ ਮਾਨਸ ਹਉਮੈ ਰੋਏ। ਕਿ ਇਹ ਜਿਹੜੇ ਲੋਕ ਮਾਨਸ ਜਿਹੜੇ ਫਸੇ ਹੋਏ ਨੇ ਹਉਮੈ ਦੇ ਵਿੱਚ, ਉਹਨਾਂ ਕੋਲ ਰੋਣ ਧੋਣ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਪਾਵੈ ਕੋਈ। ਕਿ ਜੋ ਵਾਹਿਗੁਰੂ ਚਾਹੁੰਦਾ ਹੈ, ਵਾਹਿਗੁਰੂ ਦੇ ਹੁਕਮ 'ਚ ਹੁੰਦਾ ਹੈ, ਹਰੀ ਦਾ ਜਨ ਉਹੀ ਕਰਦਾ, ਉਸ ਦੇ ਉੱਤੇ ਉਹ ਕੋਈ ਉਜਰ ਨਹੀਂ ਕਰਦਾ। ਨਾਨਕ ਰੱਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ। ਪੰਜਵੇਂ ਨਾਨਕ ਗੁਰੂ ਅਰਜਨ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਇਸ ਕਿਸਮ ਦਾ ਹਰੀ ਜਨ, ਰੱਬ ਦਾ ਬੰਦਾ, ਗੁਰਮੁਖ ਉਸ ਦੇ ਪਿਆਰ ਦੇ ਵਿੱਚ ਰੰਗਿਆ ਹੁੰਦਾ। ਔਰ ਇਹ ਜਿਹੜੀਆਂ ਨੇ ਉਸ ਦੀ ਫਿਰ ਉਹ ਰੌਸ਼ਨੀ ਜਿਹੜੀ, ਕਿਉਂਕਿ ਉਹਦੇ 'ਚ ਵਾਹਿਗੁਰੂ ਵਸਦਾ ਹੈ ਤੇ ਇਹ ਮਾਨੋ ਇਵੇਂ ਹੀ ਹੁੰਦਾ ਕਿ ਸਾਰੀ ਕਾਇਨਾਤ ਦੇ ਵਿੱਚ ਉਸ ਵਾਹਿਗੁਰੂ ਦਾ ਨੂਰ ਪਸਰਿਆ ਹੁੰਦਾ ਹੈ। ਇਹ ਅੱਜ ਦਾ ਵਿਚਾਰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਾਸਤੇ ਆਪਣੇ ਵਿਊਅਰਸ ਕਰਨ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।